ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 7 ਜਨਵਰੀ ਪਾਕਿਸਤਾਨ ਦੇ ਵਿੱਚ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਫੀਲਡ ਮਾਰਸ਼ਲ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 39 ਚੇਤੇ ਕਰਾਈਏ ਕਿ ਜੇ ਹਾਲੀ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਤਾਂ ਕਿ ਤੁਸੀਂ ਸਾਡੀ ਆਵਾਜ਼ ਨੂੰ ਤਗੜੇ ਕਰ ਸਕੋ ਤੇ ਇਹਨੂੰ ਦੂਰ ਤੱਕ ਅਪੜਾ ਸਕੋ। ਹੁਣ ਜ਼ਰਾ ਅੱਜ ਦੀਆਂ ਸੰਘਣੀਆਂ ਗੂੜੀਆਂ ਤੇ ਨਿੱਘੀਆਂ ਖਬਰਾਂ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮੁਨੀਫ ਫਾਰੂਕ ਦੀ ਜਿਵੇਂ ਉਹ ਤੁਸੀਂ ਗਰਨੇਡ ਦੀ ਪਿੰਨ ਖਿੱਚਦੇ ਹੋ ਤੇ ਕਈ ਵਾਰੀ ਉਹ ਹੱਥ 'ਚ ਹੀ ਚੱਲ ਜਾਂਦਾ ਹੈ, ਜਾਂ ਸੇਬੇ ਵਾਲਾ ਬੰਬ ਜਾਂ ਛੁਰਲੀ ਜਿਹੜੀ ਹੁੰਦੀ ਹੈ ਉਹਨੂੰ ਅਗਰ ਉਹਦਾ ਫੀਤਾ ਸ਼ੀਤਾ ਭੈੜੇ ਥਾਂ ਤੇ ਲੱਗਾ ਹੋਵੇ ਤੇ ਉਹਨੂੰ ਚਲਾਓ ਤੇ ਕਈ ਵਾਰੀ ਆਪਣੀ ਉਹ ਧੋਤੀ 'ਚ ਚੱਲ ਜਾਂਦਾ ਹੈ। ਉਹੀ ਕੰਮ ਅੱਜ ਕੱਲ੍ਹ ਮੁਨੀਫ ਫਾਰੂਕ ਵੀ ਕਰ ਰਿਹਾ ਹੈ। ਬਿਆਨ ਤੇ ਉਹ ਵਿਚਾਰਾ ਦੇ ਰਿਹਾ ਬੜਾ ਜ਼ੋਰ ਕੇ, ਇਹਨੂੰ ਮਤਲਬ ਛੋਟਾ ਇੰਜਣ ਹੋਵੇ ਅਤੇ ਵੱਡੀ ਬਾਡੀ ਹੋਵੇ ਗੱਡੀ ਦੀ ਤੇ ਉਹ ਫਿਰ ਰੇਸ ਦਿਓ ਤਾਂ ਇੰਜਣ ਵੀ ਬੜਾ ਕਿੱਲ ਕੇ ਚੱਲਦਾ। ਅਤੇ ਇਹ ਮੁਨੀਫ ਫਾਰੂਕ ਸਾਹਿਬ ਵੀ ਵਿਚਾਰੇ ਕਿੱਲ ਕੇ ਜਿਹੜੇ ਨੇ ਉਹ ਬਿਆਨ ਦਿੰਦੇ ਨੇ। ਕੋਸ਼ਿਸ਼ ਉਹਨਾਂ ਦੀ ਹੁੰਦੀ ਹੈ ਕਿ ਮੈਂ ਦਿਫਾਅ ਕਰ ਜਾਂ ਕਿਸੇ ਤਰੀਕੇ ਨਾਲ, ਆਪਣੇ ਨੰਬਰ ਹੋਰ ਬਣਾ ਲਾਂ, ਟਾਕੀ ਸ਼ਾਕੀ ਮਾਰ ਲਾਂ। ਇਹਨਾਂ ਨੂੰ ਅਸੀਂ ਡਿਜੀਟਲ ਨਾਈ ਦਾ ਖਿਤਾਬ ਇਸੇ ਤਰੀਕੇ ਨਾਲ ਨਹੀਂ ਸੀ ਦਿੱਤਾ। ਉਹ ਅਲੱਗ ਗੱਲ ਹੈ ਵੀ ਸਾਡੇ ਜਿਹੜੇ ਹਜਾਮ ਬਰਾਦਰੀ ਹੈ ਸਾਰੀ, ਉਹ ਸਾਡੇ ਤੋਂ ਨਾਰਾਜ਼ ਹੋਈ ਸੀ। ਉਹਨਾਂ ਨੇ ਕਿਹਾ ਇਹੋ ਜਿਹੇ ਬੰਦਿਆਂ ਦੇ ਨਾਂ ਸਾਡੇ ਸ਼ੋਬੇ ਦੇ ਨਾਲ ਜਦੋਂ ਤੁਸੀਂ ਜੋੜਦੇ ਹੋ ਤੇ ਸਾਡੀ ਤੁਸੀਂ ਤੋਹੀਨ ਕਰਦੇ ਹੋ। ਅਸੀਂ ਤਾਂ ਆਪਣੀ ਰੋਜ਼ੀ ਰੋਟੀ ਕਰਕੇ ਖਾਈ ਦੀ ਹੈ, ਮਿਹਨਤ ਕਰਨ ਵਾਲੇ ਅਸੀਂ ਲੋਕ ਹਾਂ, ਤੁਸੀਂ ਸਾਨੂੰ ਕਿਹਦੇ ਨਾਲ ਜੋੜ ਛੱਡਦੇ ਹੋ। ਬਹਰਹਾਲ ਉਹਨਾਂ ਕੋਲੋਂ ਮਾਜ਼ਰਤ ਦੇ ਨਾਲ ਕਹਿਣਾ ਪੈਂਦਾ ਹੈ। ਉਹਦੀ ਵਜ੍ਹਾ ਹੈ ਕਿ ਕੰਮ ਤੇ ਇਹ ਉਹੀ ਕਰਨ ਦੀ ਕੋਸ਼ਿਸ਼ ਕਰਦੇ ਨੇ, ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ, ਉਹ ਵਾਲਾ ਇਹਨਾਂ ਦਾ ਕੰਮ ਹੈ ਕਿ ਇਹਨਾਂ ਨੂੰ ਉਹ ਕੰਮ ਦਿੰਦੇ ਵੀ ਨਹੀਂ, ਲੇਕਿਨ ਇਹ ਉਹ ਕੰਮ ਕਰਨਾ ਸ਼ੁਰੂ ਕਰਦੇ ਨੇ ਤੇ ਆਖਿਰਕਾਰ ਉਹਨਾਂ ਦੀ ਧੋਤੀ 'ਚ ਜਿਹੜਾ ਉਹ ਸੇਬੇ ਵਾਲਾ ਬੰਬ ਚਲਾ ਦਿੰਦੇ ਨੇ। ਹੁਣ ਇਹਨਾਂ ਨਵੀਆਂ ਸਟੇਟਮੈਂਟਾਂ ਦਿੱਤੀਆਂ ਨੇ, ਆਪਣੇ ਵੱਲੋਂ ਤੇ ਸਟੇਟਮੈਂਟਾਂ ਦਿੱਤੀਆਂ ਨੇ ਇਹਨਾਂ ਨੇ ਉਹਨਾਂ ਦੇ ਭਲੇ ਵਾਸਤੇ, ਜਰਨੈਲਾਂ ਦੇ, ਪਰ ਅਸਲ ਦੇ ਵਿੱਚ ਇਹ ਉਹਨਾਂ ਨੂੰ ਹੋਰ ਆਵਾਮ ਦੇ ਸਾਹਮਣੇ ਜਿਹੜਾ ਉਹ ਐਕਸਪੋਜ਼ ਕਰੀ ਆਉਂਦੇ ਨੇ ਤੇ ਉਹਨਾਂ ਦੇ ਪੱਲੇ ਕੋਈ ਸ਼ੈ ਨਹੀਂ ਛੱਡਣ ਡਏ। ਇੱਕ ਤਾਂ ਡੀਜੀ ਉਹਨਾਂ ਦਾ ਆਪਣਾ, ਉਹਨਾਂ ਦੇ ਪੱਲੇ ਕੋਈ ਨਹੀਂ ਛੱਡਦਾ। ਡੀਜੀ ਨੇ ਜਿਹੜੀ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਉਹਦੇ 'ਚ ਵੀ ਲਤੀਫੇ ਨੇ, ਕੋਈ 5-7 ਲਤੀਫੇ ਅਸੀਂ ਕੱਢੇ ਨੇ, ਉਹ ਤੁਹਾਨੂੰ ਸੁਣਾਵਾਂਗੇ। ਲੇਕਿਨ ਪਹਿਲਾਂ ਇਹ ਜਿਹੜਾ ਉਹਨਾਂ ਡਿਜੀਟਲ ਨਾਈ ਰੱਖੇ ਨੇ ਆਪਣੇ, ਇਹਨਾਂ ਦੀ ਸੁਣ ਲਓ। ਆਪਣੇ ਵੱਲੋਂ ਤੇ ਇਹ ਇੰਝ ਹੀ ਹੈ ਜਿਵੇਂ ਕੋਈ ਗੰਦਾ ਕੱਪੜਾ ਕਿਸੇ ਦੀ ਗੱਡੀ ਦੀ ਸਕਰੀਨ 'ਤੇ ਮਾਰ ਦਿਓ, ਆਪਣੇ ਵੱਲੋਂ ਤੇ ਕੱਪੜਾ ਮਾਰ ਰਹੇ ਹੋ ਪਰ ਉਹਦੀ ਤਬਾਹੀ ਕੱਢ ਛੱਡੀ। ਇਹ ਜਿਹੜੇ ਮੁਨੀਫ ਫਾਰੂਕ ਸਾਹਿਬ ਜਿਹਨਾਂ ਨੂੰ MF ਵੀ ਆਖਦੇ ਨੇ ਲੋਕੀ, ਇਹ MF ਜਿਹੜਾ ਇਹ ਇਹੋ ਜਿਹੇ ਬਿਆਨ ਦੇ ਰਹੇ ਨੇ ਅੱਜ ਕੱਲ੍ਹ ਕਿ ਇਹ ਇਹਨਾਂ ਦੀਆਂ ਹੀ ਤਬਾਹੀਆਂ ਕਰੀ ਜਾ ਰਹੇ ਨੇ। ਹੁਣ ਜ਼ਰਾ ਬਿਆਨ ਸੁਣੋ ਪਹਿਲਾਂ। ਸੁਹੇਲ ਅਫਰੀਦੀ ਦੇ ਨਾਲ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਉਹ ਪੰਜਾਬ ਹਕੂਮਤ ਦਾ ਫੈਸਲਾ ਨਹੀਂ ਸੀ, ਸਟੈਬਲਿਸ਼ਮੈਂਟ ਦਾ ਫੈਸਲਾ ਸੀ। ਮਤਲਬ ਜੋ ਉੱਥੇ ਬਦਤਮੀਜ਼ੀ, ਧੱਕਮਪੇਲ, ਬੇਹਯਾਈ, ਬੇਸ਼ਰਮੀ ਹੋਈ, ਮੁਨੀਫ ਫਾਰੂਕ ਸਾਹਿਬ ਖੁੱਲ੍ਹ ਡੁੱਲ ਕੇ ਦੱਸਣ ਡਏ ਨੇ ਵੀ ਇਹ ਜਰਨੈਲਾਂ ਨੇ ਕੀਤਾ, ਮਰੀਮ ਸਾਹਿਬਾ ਨੇ ਨਹੀਂ ਕੀਤਾ। ਮਤਲਬ ਕਿ ਜਨਰਲ ਸਾਹਿਬਾਨ ਪਿੱਛੇ ਲੁਕ ਛੁਪ ਕੇ ਕਰਦੇ ਨੇ, ਉਹ ਪਾਉਂਦੇ ਨੇ ਨੂਨ ਦੇ ਖਾਤੇ 'ਚ, ਇਹ ਆਉਂਦੇ ਨੇ ਨਹੀਂ ਇਹ ਇਹਨਾਂ ਦੇ ਖਾਤੇ, ਗੰਦਾ ਕੰਮ ਇਹਨਾਂ ਨੇ ਕੀਤਾ, ਇਹੋ ਜਿਹੇ ਗੰਦੇ ਕੰਮ ਇਹ ਹੀ ਕਰਦੇ ਨੇ। ਮਤਲਬ ਕੋਈ ਕਸਰ ਰਹਿ ਨਾ ਜਾਵੇ, ਅੱਗੇ ਤੁਰੋ। ਸਟੈਬਲਿਸ਼ਮੈਂਟ ਦੀ ਸੋਚ ਦੇ ਮੁਤਾਬਕ ਇਮਰਾਨ ਖਾਨ ਹੁਣ ਉਹਨੂੰ ਮਾਜ਼ੀ ਹੀ ਸਮਝੋ ਮੁਨੀਫ ਫਾਰੂਕ। ਇਹ ਮੁਨੀਫ ਫਾਰੂਕ ਸਾਹਿਬ ਇਹ ਦੱਸਦੇ ਨੇ ਵੀ ਇਮਰਾਨ ਖਾਨ ਜੇਲ੍ਹ 'ਚ ਕਿਸੇ ਮੁਕੱਦਮੇ ਦੀ ਵਜ੍ਹਾ ਤੋਂ ਨਹੀਂ, ਕਿਸੇ ਜੁਰਮ ਦੀ ਵਜ੍ਹਾ ਤੋਂ ਨਹੀਂ, ਉਹ ਜਰਨੈਲਾਂ ਦੀ ਸੋਚ ਦੀ ਵਜ੍ਹਾ ਤੋਂ ਹੈ। ਜਰਨੈਲਾਂ ਦੀ ਸੋਚ ਇਹ ਹੈ ਕਿ ਇਮਰਾਨ ਖਾਨ ਹੁਣ ਮਾਜ਼ੀ ਦਾ ਹਿੱਸਾ ਹੈ, ਉਹਨੂੰ ਅਸੀਂ ਵਾਪਸ ਨਹੀਂ ਆਉਣ ਦੇਣਾ, ਇਹ ਮੁਨੀਫ ਫਾਰੂਕ ਦੱਸਦਾ ਹੈ। ਅੱਛਾ, ਦੂਜੇ ਪਾਸੇ DG ISPR ਆ ਕੇ ਆਉਂਦੇ ਨੇ ਫੌਜ ਨੂੰ ਸਿਆਸਤ ਤੋਂ ਅਲੱਗ ਰੱਖੋ, ਚੰਗਾ ਬਈ ਅਲੱਗ ਰੱਖੋ। ਮੁਨੀਫ ਫਾਰੂਕ ਤੇ ਆਂਦਾ ਸਾਰਾ ਕੁਝ ਕਰਨ ਹੀ ਪੈਣਾ, ਤੁਸੀਂ ਡਏ ਜੇ। ਅੱਗੇ ਚਲੋ ਜੀ, ਅੱਗੇ ਆਉਂਦੇ ਨੇ ਫੈਸਲੇ ਫੀਲਡ ਮਾਰਸ਼ਲ ਕਰਨਗੇ, ਹਕੂਮਤ ਸਿਰਫ ਮੋਹਰ ਲਾਏਗੀ। ਬੱਲੇ ਉਹ ਸ਼ੇਰ ਬੱਗਿਓ। ਕੱਲ੍ਹ ਹੀ ਜਿਹੜਾ ਆਪਣਾ DG ISPR ਨੇ ਆਖਿਆ ਸੀ ਕਿ ਮੌਜੂਦਾ ਹਕੂਮਤ ਬਾਇਖਤਿਆਰ ਹੈ ਅਤੇ ਮੁਨੀਫ ਫਾਰੂਕ ਨੇ ਅੱਜ ਆਖ ਛੜਿਆ ਵੀ DG ISPR ਝੂਠ ਬੋਲਦਾ ਹੈ। ਇਹ ਕੋਈ ਐਸੀ ਗੱਲ ਨਹੀਂ ਹੈ। ਉਹਨਾਂ ਨੇ DG ISPR ਨੂੰ ਝੂਠਾ ਕਰਾਰ ਦੇ ਦਿੱਤਾ ਹੈ, ਕੂੜਾ ਕਰਾਰ ਦੇ ਦਿੱਤਾ ਹੈ ਔਰ ਇਹ ਆਖਿਆ ਹੈ ਵੀ ਨਾ, ਫੈਸਲੇ ਸਾਰੇ ਫੀਲਡ ਮਾਰਸ਼ਲ ਆਪ ਕਰਨ ਡਏ ਨੇ, ਹਕੂਮਤ ਤੇ ਬਸ ਅੰਗੂਠਾ ਲਾ ਰਹੀ ਹੈ, ਮੋਹਰ ਲਾ ਰਹੀ ਹੈ, ਇਹਨਾਂ ਦੇ ਪੱਲੇ ਕੋਈ ਸ਼ੈ ਨਹੀਂ ਹੈ। ਮਤਲਬ ਉਹ ਜਰਨੈਲ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਨਾ ਵੀ ਲੁਕ ਛੁਪ ਕੇ ਪਿੱਛੋਂ ਕਾਰਵਾਈ ਪਾਉਂਦੇ ਸਨ, ਅਤੇ ਇਹ ਮੁਨੀਫ ਫਾਰੂਕ ਸਾਹਿਬ ਨੇ ਚੁੱਕਣਾ ਤਾਂ ਉਹਨਾਂ ਦਾ ਘੁੰਡ ਸੀ। ਜਿਵੇਂ ਮੈਂ ਅੱਗੇ ਆਉਂਦਾ, ਇਹਨਾਂ ਚੁੱਕ ਉਹਨਾਂ ਦੀ ਪਿੱਛੋਂ ਲੁੰਗੀ ਦਿੱਤੀ ਹੈ ਅਤੇ ਹੁਣ ਪਤਾ ਨਹੀਂ ਅੱਗੋਂ ਚੁੱਕੀ ਹੈ ਪਿੱਛੋਂ ਚੁੱਕੀ ਹੈ, ਪਰ ਲੁੰਗੀ ਚੁੱਕ ਛੜੀ ਹੈ ਅਤੇ ਉਹਨਾਂ ਦੇ ਪੱਲੇ ਕੋਈ ਸ਼ੈ ਜਿਹੜੀ ਹੈ ਇਹ ਨਹੀਂ ਛੱਡਣ ਦੇ। ਅੱਗੋਂ ਸੁਣੋ, ਹਾਰਡ ਸਟੇਟ ਹੁਣ ਮਜ਼ੀਦ ਸ਼ਦੀਦ ਹਾਰਡ ਸਟੇਟ ਬਣੇਗੀ ਅਤੇ ਲੋਕਾਂ ਦੇ ਉੱਤੇ ਮਜ਼ੀਦ ਸਖਤੀ ਆਏਗੀ। ਮਤਲਬ ਮੁੰਨਾ ਜੀ ਇਹ ਦੱਸ ਰਹੇ ਨੇ ਵੀ ਜਰਨੈਲ ਜਿਹੜੇ ਨੇ ਹੋਰ ਜ਼ੁਲਮ ਢਾਉਣਗੇ ਹੁਣ ਲੋਕਾਂ 'ਤੇ, ਹੋਰ ਲਾਲੈਸਨੈਸ ਕਰਨਗੇ, ਹੋਰ ਮਾਵਰਾਏ ਅਦਾਲਤ ਕਤਲ ਕਰਨਗੇ, ਹੋਰ ਲੋਕਾਂ ਦੀ ਤਬਾਹੀ ਫੇਰਨਗੇ। ਇਹ ਇੱਕ ਹੋਰ ਇਲਜ਼ਾਮ ਜਿਹੜਾ ਉਹ ਜਰਨੈਲਾਂ ਦੇ ਉੱਤੇ ਲਾ ਰਹੇ ਨੇ। ਫਿਰ ਅੱਗੋਂ ਮੁਨੀਫ ਫਾਰੂਕ ਸਾਹਿਬ ਕਹਿੰਦੇ ਨੇ ਵੀ ਐਸੀਆਂ ਚੀਜ਼ਾਂ ਹੋਣਗੀਆਂ ਕਿ ਲੋਕ ਕਹਿਣਗੇ ਅੱਲਾ ਹੀ ਰਹਿਮ ਕਰੇ। ਮਤਲਬ ਕਿ ਉਹ ਦੱਸ ਰਹੇ ਨੇ ਵੀ ਚੰਗੇਜ਼ ਖਾਨ ਨੂੰ ਲੋਕੀ ਭੁੱਲ ਜਾਣਗੇ,
ਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਇਹੋ ਜਿਹਾ ਜ਼ੁਲਮ ਕਰੇਗਾ ਵੀ ਲੋਕੀ ਕੰਨਾਂ ਨੂੰ ਹੱਥ ਲਾਉਣਗੇ ਤੇ ਲੋਕੀ ਅੱਲਾ ਕੋਲੋਂ ਰਹਿਮ ਮੰਗਣਗੇ ਤੇ ਲੋਕੀ ਕਹਿਣਗੇ ਵੀ ਬਸ ਅੱਲਾ ਰਹਿਮ ਕਰੇ। ਇਹੋ ਜਿਹੇ ਕੰਮ ਜਿਹੜੇ ਨੇ ਉਹ ਹੋਣਗੇ। ਇਹ ਮੁਨੀਫ ਫਾਰੂਕ ਸਾਹਿਬ ਜਿਹੜੇ ਨੇ ਪੂਰੀ ਕੌਮ ਨੂੰ ਵੀ ਧਮਕੀ ਲਾ ਰਹੇ ਨੇ ਤੇ ਨਾਲ ਇਹ ਵੀ ਦੱਸ ਰਹੇ ਨੇ ਵੀ ਜਿਹੜੇ ਆਸਿਮ ਮੁਨੀਰ ਸਾਹਿਬ ਨੇ ਉਹ ਕਿੱਡੇ ਜ਼ਾਲਮ ਨੇ ਔਰ ਉਹ ਕਿੱਡੇ ਭੈੜੇ ਤੇ ਗੰਦੇ ਕੰਮ ਜਿਹੜੇ ਨੇ ਹੁਣ ਉਹ ਕਰਨ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਇਹ ਮੁਨੀਫ ਫਾਰੂਕ ਸਾਹਿਬ ਪੂਰੀ ਕੌਮ ਨੂੰ ਦੱਸ ਰਹੇ ਨੇ। ਇਹ ਅਜੇ ਤੱਕ ਮੈਨੂੰ ਇਹ ਸਮਝ ਨਹੀਂ ਆਈ ਕਿ ਮੁਨੀਫ ਫਾਰੂਕ ਉਹਨਾਂ ਦਾ ਬੰਦਾ ਹੈ ਜਾਂ ਉਹਨਾਂ ਦੇ ਖਿਲਾਫ ਕੰਮ ਕਰਨ ਡਿਆ। ਇਹ ਮੇਰੀ ਸਮਝ 'ਚ ਨਹੀਂ ਹੈ, ਤੁਸੀਂ ਜ਼ਰਾ ਮੈਨੂੰ ਸੋਚ ਕੇ ਦੱਸਣਾ। ਸਟੈਬਲਿਸ਼ਮੈਂਟ ਦੇ ਵੰਡਰ ਬॉय ਸ਼ਹਿਬਾਜ਼ ਸ਼ਰੀਫ ਹੀ ਨੇ ਤੇ ਮਤਲਬ ਡਿੱਗੀ ਵਾਲਾ ਜਿਹੜਾ ਲੇਲਾ ਜਿਹਨਾਂ ਨੂੰ ਆਂਦੇ ਨੇ ਉਹ ਹੀ ਉਹਨਾਂ ਦੇ ਵੰਡਰ ਬॉय ਨੇ ਤੇ ਉਹ ਕੋਈ ਨਵਾਂ ਬੰਦਾ ਨਹੀਂ ਲੱਭਣ ਡਏ। ਉਹ ਜਿਹੜੀ ਇੱਕ ਵੰਡਰ ਬॉय ਵਾਲੀ ਖਬਰ ਜਿਹੜੀ ਆਪਣਾ ਆਪਣਾ ਹੈ ਨਾ, ਬੰਦਾ ਆਪਣਾ ਆਪਣਾ, ਭਾਰੂ ਆਪਣਾ ਆਪਣਾ, ਮਤਲਬ ਲੇਲਾ ਆਪਣਾ ਆਪਣਾ। ਸੁਹੇਲ ਜਿਹੜੇ ਆਪਣੇ ਵੜਾਇਸ਼ ਸਾਹਿਬ ਨੇ ਉਹਨਾਂ ਨੇ ਆਖਿਆ ਸੀ ਵੀ ਵੰਡਰ ਬॉय ਜਿਹੜਾ ਹੈ ਉਹ ਆਖਿਆ ਨਹੀਂ, ਨਾਂ ਨਹੀਂ ਸੀ ਲਿਆ। ਉਹਨਾਂ ਦਾ ਇਸ਼ਾਰਾ ਵੰਡਰ ਬॉय ਦੇ ਉੱਤੇ ਜਿਹੜਾ ਉਹ ਬਿਲਾਵਲ ਜ਼ਰਦਾਰੀ ਸਾਹਿਬ ਜਾਂ ਜ਼ਿਆਦਾ ਇਸ਼ਾਰਾ ਤੇ ਉਹਨਾਂ ਦਾ ਮੋਹਸਨ ਨਕਵੀ ਵੱਲ ਸੀ ਤੇ ਕਿਉਂਕਿ ਉਹ ਜ਼ਰਾ ਉਸ ਪਾਸੇ ਨੂੰ ਟਿਲਟ ਮਾਰਦੇ ਨੇ ਸੁਹੇਲ ਵੜਾਇਸ਼ ਸਾਹਿਬ। ਇਹਨਾਂ ਨੇ ਆਖਿਆ ਵੀ ਨਹੀਂ, ਵੰਡਰ ਬॉय ਜਿਹੜਾ ਉਹ ਸ਼ਹਿਬਾਜ਼ ਸ਼ਰੀਫ ਹੀ ਹੈ, ਕੋਈ ਹੋਰ ਨਹੀਂ ਹੈ। ਮਤਲਬ ਲੇਲਾ ਆਪਣਾ ਆਪਣਾ, ਆਪਣੇ ਆਪਣੇ ਲੇਲੇ ਨੂੰ ਸਾਰੇ ਗਾਨੀਆਂ ਪਾਉਣ ਡਏ ਨੇ ਤੇ ਹੁਣ ਵੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਾਹਿਰ ਲੇਲੇ ਨੇ ਉਹਨਾਂ ਤੇ ਆਖਰ ਦੇ ਉੱਤੇ ਤੇ ਲੇਲੇ ਦੀ ਕੁਰਬਾਨੀ ਹੋਣੀ ਹੁੰਦੀ ਹੈ। ਦੇਖਦੇ ਬਹਰਹਾਲ ਲੇਲਿਆਂ ਦਾ ਬਣਦਾ ਕੀ ਹੈ। ਅੱਛਾ ਜੀ, ਅਗਲੀ ਜਿਹੜੀ ਗੱਲ ਹੈ ਹੁਣ ਰੌਲਾ ਇੱਥੇ ਹੈ, ਜਿਹੜੀ ਸਾਰੀ ਸੂਰਤ ਹਾਲ ਤੁਹਾਡੇ ਸਾਹਮਣੇ ਰੱਖਣੀ ਸੀ ਕਿ ਇਹ ਮੁਨੀਫ ਫਾਰੂਕ ਵਰਗੇ ਬੰਦੇ ਜਿਹੜੇ ਇਹਨਾਂ ਰੱਖੇ ਨੇ ਆਪਣੇ ਵੱਲੋਂ ਤੇ ਇਹ ਉਹਨਾਂ ਦੇ ਕੋਲੋਂ ਡਰਾਉਣ ਧਮਕਾਉਣ, ਪੈਗਾਮ ਸਾਜ਼ੀ, ਮਾੜਾ ਚੰਗਾ ਗੰਦਾ ਪੈਗਾਮ ਜਿਹੜਾ ਤੁਹਾਡੇ ਤੱਕ ਸਾਡੇ ਤੱਕ ਅਪਣਾਉਣ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਅਗਰ ਕੋਈ ਸਿਆਣਾ ਬੰਦਾ ਹੋਵੇ ਇੱਥੇ, ਕੋਈ ਬਜ਼ੁਰਗ ਬੰਦਾ ਹੋਵੇ, ਕੋਈ ਸਿਆਣਾ ਬੰਦਾ ਹੋਵੇ, ਉਹਨੂੰ ਪਤਾ ਹੋਵੇ ਯਾਰ ਕਿੰਨੀ ਗੱਲ ਕਰਨੀ ਕਿੰਨੀ ਨਹੀਂ ਕਰਨੀ, ਕਿੰਨੀ ਗੱਲ ਨਾਲ ਮੈਂ ਕਿਸੇ ਦੀ ਇੱਜ਼ਤ ਬਣਾ ਰਿਹਾ ਤੇ ਕਿਹੜੀ ਗੱਲ ਕਰਨ ਨਾਲ ਮੈਂ ਕਿਸੇ ਦੀ ਬੇਇੱਜ਼ਤੀ ਕਰ ਰਿਹਾ। ਹੁਣ ਮੁਨੀਫ ਫਾਰੂਕ ਸਾਹਿਬ ਜਿਹੜੇ ਨੇ ਉਹ ਰੁਕਦੇ ਹੀ ਕਿਤੇ ਨਹੀਂ, ਮਤਲਬ ਮੂੰਹ ਹਿਲਾਉਂਦੇ ਹੀ ਜਾਂਦੇ ਨੇ, ਕਿਸੇ ਜਗ੍ਹਾ ਤੇ ਬ੍ਰੇਕ ਲਾਉਂਦੇ ਹੀ ਕੋਈ ਨਹੀਂ। ਇਸ ਵਜ੍ਹਾ ਤੋਂ ਜਰਨੈਲਾਂ ਦੀ ਜਿਹੜੀ ਕੋਈ ਮਾੜੀ ਚੰਗੀ ਬਚਣ ਦੀ ਹੈ ਸੀ ਉਮੀਦ, ਇੱਜ਼ਤ, ਇਹ ਜਿਹੜੇ ਮੌਜੂਦਾ ਹਾਲਾਤ ਦੇ ਵਿੱਚ ਮੁਨੀਫ ਫਾਰੂਕ ਵਰਗੇ ਜਿਹੜੇ ਨੇ ਉਹ ਬਿਲਕੁਲ ਹੀ, ਮੈਂ ਤੁਹਾਨੂੰ ਦੱਸਿਆ ਵੀ ਲੁੰਗੀ ਚੁੱਕੀ ਜਾਂਦੇ ਨੇ, ਕੋਈ ਕਸਰ ਨਹੀਂ ਛੱਡਣ ਦੇ। ਅੱਗੇ ਜ਼ਰਾ DGISPR ਸਾਹਿਬ ਦੇ ਲਤੀਫੇ ਸੁਣ ਲਓ, ਕਿਉਂਕਿ ਕੱਲ੍ਹ ਉਹਨਾਂ ਵੀ ਪ੍ਰੈਸ ਕਾਨਫਰੰਸ ਕੀਤੀ, ਸੰਜੀਦਾ ਗੱਲਾਂ ਤੇ ਉੱਤੇ ਬੜੀਆਂ ਹੋ ਗਈਆਂ। ਲਤੀਫੇ ਉਹਨਾਂ ਦੇ ਜਿਹੜੇ ਨੇ ਉਹ ਹੁਣ ਲੋਕਾਂ ਨੇ ਕਿਤੇ ਛੇੜਨਾ ਸ਼ੁਰੂ ਕੀਤਾ ਵੀ ਲੱਗਦਾ ਹੈ ਕਿ DGISPR ਸਾਹਿਬ ਹੁਣ ਵੱਡੀ ਫੁੱਫੋ ਬਣ ਗਏ ਨੇ, ਵੱਡੀ ਭੂਆ ਉਹਦਾ ਕਰੈਕਟਰ ਹੋ ਗਏ ਨੇ, ਜਿਹੜੇ ਰੋਜ਼ ਸੱਸ ਬਹੂ ਦੀ ਲੜਾਈ ਦੇ ਵਿੱਚ ਆ ਕੇ ਜਾਂ ਲੜਾਈ ਸ਼ੁਰੂ ਕਰਾ ਦਿੰਦੇ ਨੇ ਤੇ ਮਿਹਣੇ ਤਾਨੇ ਤਿਸ਼ਨੇ ਜਿਹੜੇ ਨੇ ਉਹ ਦਿੰਦੇ ਨੇ। ਮਤਲਬ ਹੁਣ ਕੋਈ ਅਫਸਰਾਂ ਵਾਲੀ ਗੱਲ ਜਿਹੜੀ ਰਹਿ ਨਹੀਂ ਗਈ, ਹੁਣ ਤੇ ਬਿਲਕੁਲ ਹੀ ਕੰਮ ਫੱਕੜ ਮਾਲ ਹੋ ਗਿਆ ਤੇ ਫੱਕੜ ਕਿਸਮ ਦੀਆਂ ਪ੍ਰੈਸ ਕਾਨਫਰੰਸਿਸ, ਫੱਕੜ ਕਿਸਮ ਦੀਆਂ ਗੱਲਾਂ ਤੇ ਫੱਕੜ ਕਿਸਮ ਦੀਆਂ ਜਿਹੜੀਆਂ ਜੁਗਤਾਂ ਉਹ ਮਾਰਦੇ ਨੇ ਤੇ ਹੋਰ ਪੱਲੇ ਗੱਲ ਕੋਈ ਰਹਿ ਨਹੀਂ ਗਈ। ਅੱਛਾ ਜੀ, ਦੂਸਰੀ ਗੱਲ ਇਹ ਹੈ ਕਿ ਜੋ ਹਕੂਮਤ ਹੁੰਦੀ ਹੈ ਉਹ ਬਾਖਤਿਆਰ ਹੁੰਦੀ ਹੈ। ਮੌਜੂਦਾ ਹਕੂਮਤ ਵੀ ਬਾਖਤਿਆਰ ਹੈ। ਇਹ DG ਸਾਹਿਬ ਨੇ ਦੂਜਾ ਲਤੀਫਾ ਫਰਮਾਇਆ। ਹੁਣ ਪਤਾ ਨਹੀਂ ਉਹ ਜਿਹੜਾ ਡਿੱਗੀ ਵਾਲਾ ਲੇਲਾ ਜਿਨ੍ਹਾਂ ਸਾਹਿਬ ਨੂੰ ਕਹਿੰਦੇ ਨੇ ਉਹ ਬਾਖਤਿਆਰ ਨੇ। ਉਹ ਜਿਹੜੇ ਆਉਂਦੇ ਨੇ ਵਿਚਾਰੇ ਹਰ ਗੱਲ 'ਤੇ ਕਿ ਉਹਨਾਂ ਨੂੰ ਕੋਈ ਆਖੇ ਵੀ ਮੁਲਾਕਾਤ ਕਰਾ ਦਿਓ, ਆਉਂਦੇ ਨੇ ਪੁੱਛ ਕੇ ਦੱਸਾਂਗਾ। ਮੁਜ਼ਾਕਰਾਤ ਦਾ ਵੀ ਪੁੱਛ ਕੇ ਦੱਸਣਗੇ, ਮੁਲਾਕਾਤ ਵੀ ਪੁੱਛ ਕੇ ਦੱਸਣਗੇ, ਅਪੋਜੀਸ਼ਨ ਲੀਡਰ ਲਾਉਣ ਦਾ ਵੀ ਪੁੱਛ ਕੇ ਦੱਸਣਗੇ। ਪਤਾ ਨਹੀਂ ਵਿਚਾਰੇ ਸਾਹ ਲੈ ਸਕਦੇ ਨੇ ਜਾਂ ਬਾਥਰੂਮ ਆਪਣੀ ਮਰਜ਼ੀ ਨਾਲ ਜਾ ਸਕਦੇ ਨੇ ਕਿ ਨਹੀਂ। ਪਰ DG ਸਾਹਿਬ ਦਾ ਲਤੀਫਾ ਹੈ ਕਿ ਬਾਖਤਿਆਰ ਨੇ। ਅਗਲਾ ਲਤੀਫਾ ਹੈ ਕਿ ਪਾਕਿਸਤਾਨ ਇੱਕ ਪਾਰਲੀਮਾਨੀ ਜਮਹੂਰੀ ਮੁਲਕ ਹੈ, ਫੈਸਲੇ ਆਇਨ ਦੇ ਮੁਤਾਬਕ ਹੁੰਦੇ ਨੇ। ਹੱਸ ਸਕਦੇ ਹੋ ਤੁਸੀਂ, ਇਹ ਵੀ DGISPR ਸਾਹਿਬ ਨੇ ਸਾਨੂੰ ਦੱਸਿਆ। ਅੱਗੇ ਅਸੀਂ ਹੱਕ 'ਤੇ ਹਾਂ ਤੇ ਹੱਕ ਨੇ ਇਨਸ਼ਾਅੱਲਾ ਬਾਤਲ ਜਿਹੜਾ ਉਹਦੇ ਉੱਤੇ ਗਾਲਬ ਆਉਣਾ। ਇਹ ਵੀ DGISPR ਸਾਹਿਬ ਨੇ ਆਪਣੇ ਆਪ ਨੂੰ ਖੁਦ ਹੀ ਹੱਕ 'ਤੇ ਕਰਾਰ ਦੇ ਦਿੱਤਾ। ਅੱਛਾ, ਅਗਲਾ ਲਤੀਫਾ, ਮੁਲਕ ਅੱਗੇ ਵਧ ਰਿਹਾ ਕਿਉਂਕਿ ਅੱਲਾ ਦਾ ਤੋਹਫਾ ਹੈ। ਇਹ ਮੁਲਕ ਅੱਲਾ ਦਾ ਮੋਜਜ਼ਾ ਹੈ। ਇਹ ਮੋਜਜ਼ੇ ਨੂੰ ਤਾਂ ਜਨਾਬ ਤੁਹਾਡੇ ਉਸ ਵੇਲੇ ਦੇ ਆਰਮੀ ਚੀਫ ਪਹਿਲਾਂ ਅਯੂਬ ਖਾਨ ਔਰ ਉਸ ਤੋਂ ਬਾਅਦ ਜਿਹੜੇ ਦੂਸਰੇ ਆਰਮੀ ਚੀਫ ਲਾਏ ਯਾਹਿਆ ਖਾਨ ਸਾਹਿਬ, ਉਹਨਾਂ ਦੋਵਾਂ ਰਲ ਕੇ ਇਸ ਅੱਲਾ ਦੇ ਤੋਹਫੇ ਨੂੰ ਔਰ ਅੱਲਾ ਦੇ ਮੋਜਜ਼ੇ ਨੂੰ ਦਰਮਿਆਨ ਦੇ ਵਿੱਚੋਂ ਤੋੜ ਛੱਡਿਆ, ਦੋ ਹਿੱਸੇ ਕਰ ਦਿੱਤਾ, ਇਸ ਮੁਲਕ ਨੂੰ ਤੋੜ ਦਿੱਤਾ। ਔਰ ਉਹਦੇ ਜ਼ਿੰਮੇਦਾਰ ਉਸ ਵੇਲੇ ਦੇ ਦੋਵੇਂ ਆਰਮੀ ਚੀਫ ਸਨ ਤੇ ਇਹ ਮਿਹਰਬਾਨੀ ਤਾਂ ਤੁਸੀਂ ਆਲਰੇਡੀ ਕਰ ਚੁੱਕੇ ਹੋ। ਹੁਣ ਜੇ ਕੁਝ ਤੁਸੀਂ ਕਰਨ ਡਏ ਹੋ ਉਹਦੇ ਨਾਲ ਪਤਾ ਨਹੀਂ ਮੁਲਕ ਨਾਲ ਕੀ ਬਣਨਾ ਹੈ, ਕੀ ਅੱਗੋਂ ਤੁਸੀਂ ਮਿਹਰਬਾਨੀ ਕਰਨੀ ਹੈ। ਅੱਛਾ ਜੀ, ਅੱਗੋਂ DGISPR ਸਾਹਿਬ ਦਾ ਅਗਲਾ ਲਤੀਫਾ ਹੈ ਕਿ ਅਸੀਂ ਮੁਲਕ ਦੀ ਸਲਾਮਤੀ ਤੇ ਖੁਦ ਮੁਖਤਾਰੀ ਦਾ ਹਲਫ ਲਿਆ। ਨਹੀਂ ਜਨਾਬ, ਹਲਫ ਤੇ ਤੁਸੀਂ ਸਿਆਸਤ ਦੇ ਵਿੱਚ ਜਿਹੜਾ ਉਹ ਮੇਰਾ ਮਤਲਬ ਹੈ ਕਿ ਦਖਲਅੰਦਾਜ਼ੀ ਦਾ ਵੀ ਨਹੀਂ ਸੀ ਲਿਆ ਔਰ ਮੁਲਕ ਤੋੜਨ ਦਾ ਵੀ ਹਲਫ ਨਹੀਂ ਸੀ। ਯਾਹਿਆ ਖਾਨ ਸਾਹਿਬ ਤੇ ਅਯੂਬ ਖਾਨ ਸਾਹਿਬ ਤੋੜ ਗਏ ਮੁਲਕ ਤੇ ਅੱਗੋਂ ਤੁਸੀਂ ਵੀ ਸਿਆਸਤ ਦੇ ਵਿੱਚ ਹੀ ਹੋ, 24 ਘੰਟੇ ਕਰਦੇ ਹੀ ਇੱਕ ਕੰਮ ਔਰ ਉਹ ਸਿਆਸਤ ਉੱਤੇ ਹਲਫ ਦਾ ਤਾਂ ਕੋਈ ਨਾਂ ਹੀ ਨਾ ਲਵੋ। ਹਲਫ ਤੇ ਤੁਸੀਂ ਖਾ ਪੀ ਜਾਂਦੇ ਹੋ। ਆਇਨ ਤੇ ਹਲਫ ਦੋਵਾਂ ਨਾਲ ਤੁਹਾਨੂੰ ਕੋਈ ਜ਼ਿੱਦ ਹੈ, ਇਹਨਾਂ ਨੂੰ ਤਾਂ ਤੁਸੀਂ ਮੇਰਾ ਮਤਲਬ ਬਖਸ਼ਦੇ ਹੀ ਨਹੀਂ। ਪਹਿਲੇ ਹੱਲੇ ਹੀ ਇਹਨਾਂ ਦਾ ਤੇ ਤਬਾਹੀ ਫੇਰ ਦਿੰਦੇ ਹੋ। ਅੱਛਾ ਜੀ, ਪਾਕਿਸਤਾਨ ਦੀ ਆਵਾਮ, ਰਿਆਸਤ ਤੇ ਫੌਜ ਇਕੱਠੇ ਨੇ, ਕੋਈ ਗੈਪ ਨਹੀਂ, ਐਬਸੋਲੂਟਲੀ ਨਾਟ,
ਕੋਈ ਗੈਪ ਨਹੀਂ ਹੈਗਾ। ਡੀਜੀ ਸਾਹਿਬ ਨੇ ਕਿਹਾ ਇਹਨਾਂ ਦੇ ਦਰਮਿਆਨ 'ਚ। ਬਿਲਕੁਲ ਜਨਾਬ, ਕੋਈ ਗੈਪ ਨਹੀਂ। ਬਸ ਤੁਸੀਂ ਲਿੱਤਰ ਛਿੱਤਰ ਆਵਾਮ ਨੂੰ ਮਾਰੋ, ਗੋਲੀਆਂ ਸਿਰਾਂ ਦੇ ਵਿੱਚ ਮਾਰੋ, ਆਵਾਮ ਬਾਹਰ ਨਿਕਲੇ ਤੇ ਉਹਨਾਂ ਨੂੰ ਠੋਕੋ, ਔਰ ਉਸ ਤੋਂ ਬਾਅਦ ਆਵਾਮ ਵੋਟ ਪਾਵੇ ਕਿਸੇ ਹੋਰ ਨੂੰ, ਉਹ ਇਲੈਕਸ਼ਨ ਚੋਰੀ ਕਰ ਲਓ। ਫਾਰਮ 47 ਦੇ ਉੱਤੇ 17 ਸੀਟਾਂ ਵਾਲਿਆਂ ਨੂੰ ਆਵਾਮ ਦੇ ਉੱਤੇ ਜਿਹੜਾ ਉਹ ਮੜ ਦਿਓ। ਉਸ ਤੋਂ ਬਾਅਦ ਆਵਾਮ ਸਾਹ ਵੀ ਲਵੇ ਤੇ ਉਹਨਾਂ ਨੂੰ ਗੋਲੀ ਮਾਰੋ, ਤੇ ਜ਼ਿਮੀਂਦਾਰ ਬਰਬਾਦ ਕਰ ਦਿਓ, ਉਹਦਾ ਆਲੂ, ਉਹਦੀ ਕਣਕ, ਉਹਦੀ ਗੋਭੀ, ਉਹਦੀ ਹਰ ਸ਼ੈ ਜਿਹੜੀ ਵੀ, ਉਹ ਮਕਈ, ਜਿਹੜੀ ਸ਼ੈ ਵੀ ਬੀਜੇ, ਕਮਾਦ, ਉਹ ਬਰਬਾਦ ਕਰ ਦਿਓ। ਹਾਂ, ਤੁਹਾਡਾ ਔਰ ਆਵਾਮ ਦਾ ਕੋਈ ਜਨਾਬ ਗੈਪ ਨਹੀਂ। ਬਿਲਕੁਲ ਗੈਪ ਤੁਸੀਂ ਸਾਡਾ ਹੀ ਮੇਲ ਦਿੱਤੀਆਂ ਨੇ ਜਨਾਬ। ਏਡਾ ਗੈਪ ਤੇ ਕਦੀ ਕਿਸੇ ਨੇ ਫਿਲ ਨਹੀਂ ਸੀ ਕੀਤਾ ਜਿੱਦਾਂ ਤੁਸੀਂ ਕੀਤਾ। ਮੈਂ ਆਨਾ ਵੀ ਲੋਕੀ ਤੇ ਕੰਨਾਂ ਨੂੰ ਹੱਥ ਲਾ ਲਾ ਤੁਹਾਡੇ ਕੋਲੋਂ ਮਾਫੀਆਂ ਮੰਗਣ ਡਏ ਨੇ ਵੀ ਇਹ ਗੈਪ ਥੋੜ੍ਹਾ ਜਿਹਾ ਪਾਓ, ਸਾਡੇ ਤੋਂ ਦੂਰ ਹੋ ਜਾਓ ਥੋੜ੍ਹੇ ਜਿਹੇ। ਇਹ ਜਿੰਨੀ ਤੁਸੀਂ ਕੁਰਬਤ ਲੋਕਾਂ ਨਾਲ ਬਣਾ ਲਈ ਹੈ, ਇਹ ਤੁਸੀਂ ਲੋਕਾਂ ਦੀ ਤਾਂ ਤਬਾਹੀ ਕਰ ਛੱਡੀ ਹੈ। ਅੱਛਾ ਜੀ, ਅੱਗੇ ਅਗਲੀ ਖਬਰ ਵਾਲੇ ਪਾਸੇ ਹੁਣ ਵੱਧਦੇ। ਇਹ ਤਾਂ ਕੁਝ ਤੁਹਾਡੇ ਸਾਹਮਣੇ ਲਤੀਫੇ ਰੱਖਣੇ ਸਨ ਜਿਹੜੇ ਜ਼ਾਹਿਰ ਹੈ ਜ਼ਰੂਰੀ ਸਨ। ਹੁਣ ਹੋਰ ਵੀ ਕੁਝ ਲਤੀਫੇ ਇਹਨਾਂ ਦੇ ਇਮਰਾਨ ਖਾਨ ਸਾਹਿਬ ਦੇ ਬਾਰੇ ਜਿਹੜੇ ਇਹਨਾਂ ਨੇ ਸਟੇਟਮੈਂਟ ਦਿੱਤੀਆਂ ਨੇ, ਉਹ ਵੀ ਸੁਣ ਲਓ। ਉਹ ਕੋਕੇਨ ਦਾ ਨਸ਼ਾ ਕਰਦਾ ਹੈ ਅਤੇ ਉਹਦੇ ਕੋਲੋਂ 1 ਹਫ਼ਤਾ ਜੇਲ੍ਹ ਦੇ ਵਿੱਚ ਨਹੀਂ ਕੱਟਿਆ ਜਾਣਾ, ਬਲਕਿ ਆਂਦੇ ਸਨ 1 ਦਿਨ ਨਹੀਂ ਕੱਟਿਆ ਜਾਣਾ। ਚੇਤੇ ਹੋਏਗਾ ਤੁਹਾਨੂੰ। ਉਹ ਹੁਣ ਕੋਕੇਨ ਦਾ ਜਿਹਨੂੰ ਆਂਦੇ ਸਨ ਨਸ਼ਾ ਕਰਦਾ, ਉਹਦੇ ਬਾਰੇ ਹੁਣ ਨਵਾਂ ਨੈਰੇਟਿਵ ਮਾਰਕੀਟ 'ਚ ਕੀ ਦੇਣ ਡਏ ਨੇ, ਉਹ ਦੇਸੀ ਘਿਓ 'ਚ ਪੱਕਾ ਹੋਇਆ ਦੇਸੀ ਕੁੱਕੜ ਖਾਂਦਾ ਹੈ। ਐ ਤੁਹਾਡੀ ਬੱਲੇ ਖੈਰ ਹੋ ਗਈ। ਮਤਲਬ ਹੁਣ ਇਮਰਾਨ ਖਾਨ ਦਾ ਕੁੱਕੜ ਵੀ ਦੁਖਦਾ ਹੈ ਅਤੇ ਦੇਸੀ ਘਿਓ ਵੀ ਦੁਖਦਾ ਹੈ। ਅੱਗੇ ਆਂਦੇ ਸਨ ਵੀ ਉਹ ਕੋਕੇਨ ਦਾ ਨਸ਼ਾ ਕਰਦਾ ਹੈ ਅਤੇ ਜੇਲੇ ਭੇਜ ਦਿੱਤਾ ਅਤੇ ਉਹਨੇ 1 ਦਿਨ ਨਹੀਂ ਕੱਢ ਸਕਣਾ, 2 ਦਿਨ ਨਹੀਂ ਕੱਢ ਸਕਣੇ, ਹਫ਼ਤਾ ਨਹੀਂ ਕੱਢ ਸਕਣਾ। ਅਤੇ ਹੁਣ ਉਹ ਇੱਕ ਵਿਚਾਰੀ ਆਹੋ ਨਹੀਂ ਆਹੋ ਵਾਲੀ ਹੈ। ਮਤਲਬ ਇੱਕ ਹੁੰਦੀਆਂ ਨੇ ਲਾਗਣਾ, ਇੱਕ ਹੁੰਦੀਆਂ ਸਹੇਲੀਆਂ, ਇੱਕ ਹੁੰਦੀਆਂ ਨੇ ਲਾਗਣਾ। ਲਾਗਣਾ ਉਹ ਹੁੰਦੀਆਂ ਨੇ ਜਿਨ੍ਹਾਂ ਨੇ ਕੰਮ ਸ਼ਮ ਕਰਨਾ ਹੁੰਦਾ ਵਿਆਹਾਂ ਵਿਊਹਾਂ 'ਤੇ। ਮਸਲਨ ਜਿਸ ਤਰ੍ਹਾਂ ਨੈਣ ਹੈ, ਘੁਮਿਆਰੀ ਹੈ, ਮੇਰਾ ਮਤਲਬ ਹੈ ਮਾਛੀ ਦੀ ਬੇਗਮ ਜਿਹੜੀ ਹੁੰਦੀ ਹੈ, ਦੂਸਰੇ ਸਾਰੇ ਜਿਨ੍ਹਾਂ ਨੇ ਆਪਣੇ ਲਾਗ ਸ਼ਾਗ ਲੈਣੇ ਨੇ, ਆਪਣਾ ਆ ਕੇ ਉੱਥੇ ਕੰਮ ਕਰਨਾ, ਲਾਗ ਲੈਣੇ। ਇਹ ਬੀਨਸ਼ ਸਲੀਮ ਸਾਹਿਬ ਵੀ ਲਾਗਣ ਹੈ। ਇਹ ਜਿਹੜੀ ਸਾਡੀ ਭੈਣ ਲਾਗਣ ਹੈ, ਇਹ ਬੀਨਸ਼ ਸਲੀਮ ਸਾਹਿਬ ਆ ਜਿਨ੍ਹਾਂ ਨੇ ਲਾਗ ਲੈਣੇ ਨੇ। ਉਹ ਆਂਦੇ ਨੇ, ਉਹ ਇੱਕ ਮੁਹਾਵਰਾ ਹੈ, ਤੁਸੀਂ ਸੁਣਿਆ ਹੋਣਾ ਵੀ ਵਹੁਟੀ ਭਾਵੇਂ ਜਾਂਦੀ ਰੰਡੀ ਹੋ ਜਾਏ, ਲਾਗੀਆਂ ਨੇ ਲਾਗ ਲੈਣੇ। ਇਹ ਪੰਜਾਬੀ ਦਾ ਇੱਕ ਮੁਹਾਵਰਾ ਹੈ ਵੀ ਜਿਨ੍ਹਾਂ ਨੇ ਲਾਗ ਦਾ ਮਤਲਬ ਟਿਪ, ਉਹ ਜਿਹੜਾ ਕੰਮ ਸ਼ਮ ਕਰਦੇ ਨੇ, ਬਖਸ਼ੀਸ਼, ਟਿਪ, ਜੋ ਵੀ ਤੁਸੀਂ ਕਹਿਣਾ, ਉਹ ਆਖਰ 'ਤੇ ਵਿਆਹਾਂ ਦੇ ਉੱਤੇ ਜਿਹੜਾ ਦਿੱਤੀ ਜਾਂਦੀ ਸੀ। ਇਹ ਹੁਣ ਜਿਹੜੀ ਲਾਗਣ ਨਵਾਂ ਇੱਕ ਸਹਾਫੀ ਹੈ ਅਤੇ ਇਹਨੂੰ ਮਰੀਮ ਸਾਹਿਬਾ ਨੇ ਲੱਖਾਂ ਰੁਪਈਆਂ ਦੀ ਤਨਖਾਹ ਦੇ ਉੱਤੇ PTV ਦੇ ਵਿੱਚ ਨੌਕਰੀ ਦਿੱਤੀ ਹੈ। ਅਤੇ ਉਹ ਕੱਲ੍ਹ ਇੰਝ ਜ਼ਿਕਰ ਕਰ ਰਹੀ ਸੀ, ਆਂਦੀ ਸੀ ਇਮਰਾਨ ਖਾਨ ਦਾ ਜਿਸ ਵੇਲੇ ਕੁੱਕ ਦੇਸੀ ਘਿਓ ਨੂੰ ਤੜਕਾ ਲਾਉਂਦਾ ਹੈ ਨਾ, ਤੇ ਬਸ कि उनका मुशक्कती जब देसी घी के तड़के लगाता है ना, तो खुशबू पूरे जेल में फैल जाती है। ਉਹ ਜਿਵੇਂ ਕਹਿ ਰਹੀ ਸਨ ਨਾ ਬੀਨਸ਼ ਸਲੀਮ ਸਾਹਿਬਾ, ਮੈਨੂੰ ਤੇ ਫਿਕਰ ਹੋਰ ਹੀ ਪੈ ਗਈ ਸੀ ਕੋਈ। ਜਿਸ ਤਰੀਕੇ ਨਾਲ ਉਹਨਾਂ ਦੀਆਂ ਅੱਖਾਂ ਚਮਕ ਰਹੀਆਂ ਸਨ ਨਾ, ਇਮਰਾਨ ਖਾਨ ਦਾ ਜਿਹੜਾ ਮੁਸ਼ੱਕਤੀ ਹੈ, ਉਹ ਜਿਸ ਵੇਲੇ ਦੇਸੀ ਘਿਓ ਨੂੰ ਤੜਕਾ ਲਾਉਂਦਾ ਨਾ, ਮੈਂ ਤਾਂ ਇਹ ਸੋਚਿਆ ਵੀ ਕਿਤੇ ਬੀਬੀ ਉੱਥੇ ਸਾਹਮਣੇ ਬਹਿ ਕੇ ਕਿਤੇ ਤੜਕਾ ਲੱਗਦਾ ਵੇਖ ਕੇ ਆਈਏ। ਜਿੱਡਾ ਸਵਾਦ ਲੈ ਕੇ ਇਹ ਲਾਗਣ ਸਾਹਿਬਾ, ਬੀਨਸ਼ ਸਲੀਮ ਸਾਹਿਬਾ ਉਹ ਜ਼ਿਕਰ ਸੁਣਾ ਰਹੇ ਸਨ ਨਾ, ਉਹ ਇੰਝ ਲੱਗਦਾ ਸੀ ਵੀ ਜਿਵੇਂ ਪੀੜੀ ਰੱਖ ਕੇ ਅਤੇ ਉੱਥੇ ਬਹਿ ਕੇ ਅਤੇ ਤੜਕਾ ਲੱਗਦਾ ਵੇਖ ਕੇ ਆਈਏ। ਮਤਲਬ ਕਿ ਚੁੱਕ ਦਿੱਤਾ ਕੰਮ। ਉਹਨਾਂ ਕਿਹਾ ਵੀ ਜਿਸ ਤਰ੍ਹਾਂ ਲਾਗੀ ਜਿਹੜੇ ਨੇ ਉਹ ਮੇਰਾ ਮਤਲਬ ਚੁੱਕਦੇ ਹੁੰਦੇ ਨੇ ਨਾ ਕੰਮ, ਉਸ ਤਰ੍ਹਾਂ ਬੀਨਸ਼ ਸਲੀਮ ਸਾਹਿਬਾ ਨੇ ਚੁੱਕਿਆ ਕੰਮ ਕਿ ਉੱਥੇ ਜਿਹੜਾ ਮੁਸ਼ੱਕਤੀ ਹੈ, ਜਦੋਂ ਤੜਕਾ ਲਾਉਂਦਾ ਨਾ, ਤਾਂ ਫਿਰ ਕੀ ਹੁੰਦਾ ਜਨਾਬ, ਤੜਕਾ ਲਾਉਂਦਾ ਤਾਂ ਫਿਰ ਕੀ ਹੁੰਦਾ। ਅਗਲੀ ਗੱਲ ਨਹੀਂ ਤੁਸੀਂ ਦੱਸੀ। ਚਿਹਰੇ ਦੇ ਤਾਸਰਾਤ ਤੇ ਤੁਹਾਡੇ ਇਹੀ ਸਨ ਵੀ ਤੁਸੀਂ ਅਗਲੀ ਗੱਲ ਵੀ ਦੱਸਣ ਲੱਗੇ ਹੋ ਕੋਈ, ਵੀ ਜਿਸ ਵੇਲੇ ਮੁਸ਼ੱਕਤੀ ਤੜਕਾ ਲਾਉਂਦਾ ਹੈ ਅਤੇ ਫਿਰ ਆ ਹੋ ਜਾਂਦਾ ਹੈ, ਲੇਕਿਨ ਤੁਸੀਂ ਅਗਲੀ ਗੱਲ ਨਹੀਂ ਦੱਸੀ, ਉਹ ਘੁੱਟ ਗਏ ਹੋ। ਮੈਨੂੰ ਤਾਂ ਪਰੇਸ਼ਾਨੀ ਹੋ ਗਈ ਸੀ ਵੀ ਤੁਸੀਂ ਕਿਤੇ ਕੋਈ ਬਹੁਤ ਵੱਡਾ ਜੁਰਮ ਹੀ ਨਾ ਮੁਸ਼ੱਕਤੀ ਦੇ ਗਲ ਪਾ ਦਿਓ ਵੀ ਜਿਸ ਵੇਲੇ ਉਹ ਤੜਕਾ ਲਾਉਂਦਾ ਹੈ ਅਤੇ ਬਸ ਦੁਨੀਆ ਆਪੇ ਤੋਂ ਬਾਹਰ ਹੋ ਜਾਂਦੀ ਹੈ, ਬੰਦੇ ਨੱਚਣਾ ਸ਼ੁਰੂ ਹੋ ਜਾਂਦੇ ਨੇ। ਬਹਰਹਾਲ ਇਹ ਹੁਣ ਜਨਾਬ ਜਿਹੜੇ ਇਮਰਾਨ ਖਾਨ ਨੂੰ ਕੋਕੇਨ ਦੇ ਮਿਹਣੇ ਦਿੰਦੇ ਸਨ, ਹੁਣ ਉਹ ਦੇਸੀ ਘਿਓ ਦੇ ਅਤੇ ਦੇਸੀ ਕੁੱਕੜ ਦੇ ਮਿਹਣੇ ਦਿੰਦੇ ਨੇ। ਹੁਣ ਇਹਨਾਂ ਨੇ ਪਿੰਡ ਦੇ ਵਿੱਚ ਜਿਹੜਾ ਵੀ ਮਾੜਾ ਚੰਗਾ ਚੌਧਰੀ ਹੈ, ਸਾਰੇ ਦੇਸੀ ਘਿਓ ਹੀ ਖਾਂਦੇ ਨੇ। ਤੁਹਾਨੂੰ ਪਤਾ ਦੇਸੀ ਘਿਓ ਠੀਕ ਹੈ, ਮੈਂ ਮੰਨਣਾ ਵੀ ਡਾਲਡੇ ਨੂੰ ਮਹਿੰਗਾ, ਪਰ ਦੇਸੀ ਘਿਓ ਕੋਈ ਇਹੋ ਜਿਹੀ ਸ਼ਾਇਦ ਨਹੀਂ ਕਿ ਜਿਹੜੀ ਆਮ ਲੋਕ ਇਸਤੇਮਾਲ ਨਹੀਂ ਕਰਦੇ। ਪਿੰਡਾਂ 'ਚ ਜਿਹੜੇ ਬੰਦੇ ਕੋਲ ਵੀ 4 5 7 ਮੱਝਾਂ ਨੇ, ਉਹ ਆਪਣਾ ਮੇਰਾ ਮਤਲਬ ਮੱਖਣ ਘਿਓ ਖਾਂਦਾ ਹੀ ਹੈ। ਅਤੇ ਜੇ ਇਮਰਾਨ ਖਾਨ ਦੇਸੀ ਘਿਓ ਖਾ ਲੇਗਾ ਤਾਂ ਮੈਨੂੰ ਦੱਸੋ ਵੀ ਤੁਹਾਨੂੰ ਕਿਹੜੀ ਮੌਤ ਪੈਣ ਡਈ ਜਿਹੜੀ ਤੁਸੀਂ ਬਹਿ ਕੇ ਡਿਸਕਸ ਕਰਦੇ ਹੋ। ਇਹ ਪਤਾ ਨਹੀਂ ਇਮਰਾਨ ਖਾਨ ਸਾਹਿਬ ਖਾਂਦੇ ਵੀ ਨੇ ਅੰਦਰ ਕਿ ਨਹੀਂ, ਉਹਨਾਂ ਨੂੰ ਇਹ ਦਿੰਦੇ ਵੀ ਨੇ ਕਿ ਨਹੀਂ, ਉਹ ਗੱਲ ਨੂੰ ਛੱਡ ਦਿਓ। ਲੇਕਿਨ ਅਗਰ ਦਿੰਦੇ ਵੀ ਨੇ ਤਾਂ ਐਡਾ ਰੌਲਾ ਕਿਹੜਾ ਹੈ ਦੇਸੀ ਕੁੱਕੜ। ਮੈਨੂੰ ਦੱਸੋ ਵੀ ਇਹਨਾਂ ਕੁੱਕੜਾਂ 'ਤੇ ਬਹਿ ਕੇ ਤੁਸੀਂ ਇੰਡੀਆ ਦੇ ਨਾਲ ਜੰਗ ਲੜਨੀ ਹੈ। ਜੇ ਉਹਨਾਂ 'ਚ ਕੋਈ ਕੁੱਕੜ ਇਮਰਾਨ ਖਾਨ ਸਾਹਿਬ ਨੇ ਖਾ ਲਿਆ ਅਤੇ ਕੀ ਹੁਣ ਅੱਗੋਂ ਇੰਡੀਆ ਨੇ ਹਮਲਾ ਕੀਤਾ ਅਤੇ ਤੁਸੀਂ ਉਹ ਕੁੱਕੜਾਂ 'ਤੇ ਬਹਿ ਕੇ ਜੰਗ ਨਹੀਂ ਲੜ ਸਕੋਗੇ? ਮਤਲਬ ਕੋਈ ਕੌਮੀ ਨੁਕਸਾਨ ਕਰ ਚੜਿਆ। ਗੱਲਾਂ ਇਹਨਾਂ ਦੀਆਂ ਸੁਣੋ, ਮਾਰਦੇ ਗੱਲਾਂ ਹੈ। ਅੱਛਾ ਜੀ, ਅੱਗੇ ਚੱਲਦੇ। ਅਗਲੀ ਗੱਲ ਇਹ ਹੈ ਕਿ ਇਹ ਬੀਬੀ ਜਿਹੜੀ ਹੈ, ਮੈਨੂੰ ਇਹੀ ਲੱਗਦਾ ਵੀ ਇਹਦੀ ਅੰਦਰ ਦੀ ਗੁਰਬਤ ਨਹੀਂ ਜਾਂਦੀ। ਉਹ ਅਮਾਨੁੱਲਾ ਸਾਹਿਬ ਨੇ ਇੱਕ ਵਾਰੀ ਜੁਗਤ ਮਾਰੀ ਸੀ
ਕਿ ਬੰਦਾ ਭਾਵੇਂ ਅਮੀਰ ਵੀ ਹੋ ਜਾਏ ਉਹਦੀ ਅੰਦਰ ਦੀ ਗੁਰਬਤ ਨਹੀਂ ਜਾਂਦੀ। ਇਹ ਲਾਗਣ ਜਿਹੜੀ ਹੈ ਨਾ, ਇਹਦੀ ਅੰਦਰ ਦੀ ਗੁਰਬਤ ਅੱਜ ਵੀ ਇਹਨੂੰ ਇਹੀ ਦੱਸਦੀ ਹੈ ਵੀ ਦੇਸੀ ਘਿਓ ਜਿਹੜਾ ਉਹ ਬੜੀ ਅਯਾਸ਼ੀ ਦੀ ਕੰਮ ਹੈ। ਹਾਲਾਂਕਿ ਮਰੀਮ ਸਾਹਿਬਾ ਨੇ ਇਹਨਾਂ ਦੀ ਤਨਖਾਹ ਕੋਈ ਮਤਲਬ ਲੱਖਾਂ ਰੁਪਈਆਂ ਦੇ ਵਿੱਚ ਲਾਈ ਹੈ। ਅਗਲੀ ਸੁਣ ਲਓ, ਸ਼ੱਕਰਪਣੀਆਂ ਨੂੰ ਗੰਜਾ ਕਰ ਛੱਡਿਆ। ਉੱਥੇ 14 ਏਕੜ ਸ਼ਾਇਦ ਜਗ੍ਹਾ ਹੈ, ਉਹ ਸਾਰੀ ਆ 12 ਏਕੜ ਉਹ ਸਾਰੀ ਮੁੰਨ ਕੇ ਰੱਖ ਦਿੱਤੀ ਹੈ। ਇਹ ਕਿਤੇ ਸ਼ਰੀਫ ਬਰਾਦਰਾਨ ਪਹਿਲਾਂ ਕੋਈ ਹਜਾਮਾਂ ਦਾ ਕੰਮ ਤਾਂ ਨਹੀਂ ਸੀ ਕਰਦੇ। ਇਹੜਾ ਗੰਜੇ ਬਰਾਦਰਾਨ ਨੇ ਇਹ ਪਹਿਲਾਂ ਕੀ ਕਰਦੇ ਸਨ? ਇਹ ਗੰਜਿਆਂ ਨੇ ਆਂਦੇ ਨਾ ਜੀ ਇਸਲਾਮਾਬਾਦ ਗੰਜਾ ਕਰ ਛੱਡਿਆ। ਮੈਨੂੰ ਇਹ ਦੱਸੋ ਵੀ ਇਹ ਮੁੰਨ ਕੇ ਰੱਖ ਦਿੰਦੇ ਨੇ ਜਿਹੜੀ ਸ਼ਹਿਰ ਨੂੰ ਜਾਂਦੇ ਨੇ। ਇਹਨਾਂ ਨੂੰ ਪਤਾ ਨਹੀਂ ਵਾਹਿਆਤ ਨੇ, ਇਹ ਤਾਂ ਪਤਾ ਹੈ ਜ਼ਾਹਿਰ ਹੈ ਕਿ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਵੀ ਨਹੀਂ ਕਰਦਾ ਸਾਰਾ ਟੱਬਰ, ਲੇਕਿਨ ਇਹਨਾਂ ਨੂੰ ਕੋਈ ਬੰਦਾ ਅਹਿਲੇ ਜ਼ੌਕ ਨਹੀਂ ਦੱਸਦਾ ਵੀ ਦਰਖਤ ਸੋਹਣੀ ਚੀਜ਼ ਹੁੰਦੀ ਹੈ। ਦਰਖਤ ਕੱਟਦੇ ਨੇ, ਜਿੱਥੇ ਜਾਂਦੇ ਨੇ ਮੂਰਖ ਦਰਖਤ ਕੱਟਦੇ ਨੇ, ਜਿੱਥੇ ਜਾਂਦੇ ਨੇ ਕੱਟਦੇ ਨੇ। ਦਰਖਤਾਂ ਦੇ ਵੈਰੀ ਨੇ, ਸਬਜ਼ੇ ਦੇ ਵੈਰੀ ਨੇ, ਨੇਚਰ ਦੇ ਵੈਰੀ ਨੇ, ਕੰਕਰੀਟ ਲਾਣਾ ਚਾਹੁੰਦੇ ਨੇ। ਉਹੀ ਉਹ ਠੇਕੇਦਾਰੀ ਮਾਈਂਡਸੈਟ, ਸਸਤਾ ਮਾਈਂਡਸੈਟ। ਅਤੇ ਹੁਣ ਇਸਲਾਮਾਬਾਦ ਦੀ ਖੈਰ ਨਹੀਂ, ਜਦੋਂ ਦਾ ਉਹ ਜ਼ੇਨੀ ਮਰੀਜ਼ ਸ਼ਹਿਬਾਜ਼ ਸ਼ਰੀਫ ਦੀ ਮੈਂ ਗੱਲ ਕਰ ਰਿਹਾ, ਵੱਡੇ ਜ਼ੇਨੀ ਮਰੀਜ਼ ਸਾਹਿਬ ਦੀ ਗੱਲ ਨਹੀਂ ਕਰਦਾ, ਉਹ ਤਾਂ ਹੈ ਹੀ ਹੈ ਨੇ, ਜਿਹੜਾ ਥੱਲੇ ਨਿੱਕਾ ਜ਼ੇਨੀ ਮਰੀਜ਼ ਅਰਦਲੀ ਹੈ ਉਹਦੀ ਗੱਲ ਕਰਦਾ। ਜਦੋਂ ਦਾ ਇਸਲਾਮਾਬਾਦ ਉਹਦੇ ਹੱਥੀਂ ਚੜ੍ਹਿਆ, ਉਹਨੇ ਹਰ ਸ਼ੈ ਮੁੰਨ ਕੇ ਰੱਖ ਦਿੱਤੀ ਹੈ ਸ਼ੇਰ ਦੇ ਬੱਚੇ ਨੇ। ਕੋਈ ਨਹੀਂ ਗੱਲ, ਉਹ ਮੇਰਾ ਮਤਲਬ ਹੈ ਕਿ ਕਿਤੇ ਰੁਕਣ ਨਹੀਂ ਰਿਹਾ ਅਤੇ ਦਰਖਤ ਜਿਹੜੇ ਕੱਟ ਕੇ ਉਹਨਾਂ ਨੇ ਤਬਾਹੀ ਕਰ ਦਿੱਤੀ। ਅੱਛਾ ਜੀ, ਅੱਗੋਂ ਮਲਕੂ ਨੇ ਨਵਾਂ ਕੱਟਾ ਖੋਲ੍ਹ ਦਿੱਤਾ ਹੈ। ਉਹਨਾਂ ਇੱਕ ਇੰਟਰਵਿਊ ਦਿੱਤਾ, ਉਹਨਾਂ ਕਿਹਾ ਜੀ ਕਿ 3-4 ਗਾਣੇ ਮੈਂ ਮੀਆਂ ਨਵਾਜ਼ ਸ਼ਰੀਫ ਸਾਹਿਬ ਵਾਸਤੇ ਗਾਏ ਸਨ, ਉਹ ਚੱਲੇ ਨਹੀਂ, ਅਤੇ ਮੇਰਾ ਕੀ ਕਸੂਰ ਹੈ। ਉਹਨਾਂ ਕਿਹਾ ਮੈਂ ਇਮਰਾਨ ਖਾਨ ਵਾਸਤੇ ਕੈਦੀ 804 ਗਾਇਆ, ਉਹ 130 ਮਿਲੀਅਨ ਲੋਕਾਂ ਨੇ ਹੁਣ ਤੱਕ ਉਹਨੂੰ YouTube 'ਤੇ ਵੇਖ ਲਿਆ। ਉਹਨਾਂ ਆਖਿਆ ਵੀ ਹੁਣ ਮੇਰਾ ਕੀ ਕਸੂਰ ਹੈ ਅਗਰ ਲੋਕੀ ਉਹਨੂੰ ਸੁਣ ਰਹੇ ਨੇ। ਉਹ ਗਾਣਾ ਚੱਲ ਗਿਆ। ਮੈਂ ਨਵਾਜ਼ ਸ਼ਰੀਫ ਸਾਹਿਬ ਵਾਸਤੇ ਵੀ ਗਾਏ ਸਨ, ਪੈਸੇ ਲੈ ਕੇ ਜ਼ਾਹਿਰ ਹੈ ਗਾਉਂਦੇ ਨੇ ਉਹ ਗਾਣੇ। ਉਹਨਾਂ ਆਖਿਆ ਇਹ ਹੁਣ ਇਮਰਾਨ ਖਾਨ ਵਾਲਾ ਤਾਂ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਗਾਇਆ ਸੀ, ਲੇਕਿਨ ਮੈਨੂੰ ਲੱਗਦਾ ਸ਼ੱਕ ਹੈ ਵੀ ਨਵਾਜ਼ ਸ਼ਰੀਫ ਸਾਹਿਬ ਵਾਲਾ ਪੈਸੇ ਲੈ ਕੇ ਗਾਏ ਹੋਣੇ ਨੇ। ਲੇਕਿਨ ਉਹ ਆਉਂਦੇ ਨੇ ਨਹੀਂ ਚੱਲੇ ਤਾਂ ਹੁਣ ਮੇਰਾ ਇਹਦੇ 'ਚ ਕੀ ਕਸੂਰ ਹੈ। ਵੈਸੇ ਗੱਲ ਠੀਕ ਹੈ, ਗਾਣੇ ਕਿਸ ਤਰ੍ਹਾਂ ਚੱਲਣੇ। ਸਾਡਾ ਡੀ.ਜੀ ਵੀ ਤਾਂ ਵਿਚਾਰਾ ਰੋਜ਼ ਪ੍ਰੈਸ ਕਾਨਫਰੰਸ ਕਰਦਾ ਹੈ, ਡੀ.ਜੀ ਦੀ ਪ੍ਰੈਸ ਕਾਨਫਰੰਸ ਨਹੀਂ ਚੱਲਦੀ। ਡੀ.ਜੀ ਰੋਂਦਾ ਹੈ, ਪਿੱਟਦਾ ਹੈ, ਗਾਲਾਂ ਕੱਢਦਾ ਹੈ, ਪਤਾ ਨਹੀਂ ਕੀ ਕੁਝ ਕਰਦਾ ਹੈ ਵਿਚਾਰਾ, ਲੇਕਿਨ ਪ੍ਰੈਸ ਕਾਨਫਰੰਸ ਨਹੀਂ ਚੱਲਦੀ। ਇਹ ਹੁਣ ਝੂਠਾ ਬਿਆਨੀਆਂ ਮੈਨੂੰ ਦੱਸੋ ਵੀ ਕਿਸ ਤਰ੍ਹਾਂ ਚੱਲ ਸਕਦਾ। ਇਹ ਇੱਕ ਇੰਡੀਆ ਤੋਂ ਸਰਦਾਰਾਂ ਦਾ ਮੁੰਡਾ ਹੈ। ਇਹ ਹੁਣ ਜ਼ਰਾ ਇਹਦੇ ਵਿੱਚ ਕੁਝ ਲਫ਼ਜ਼ ਮਾਯੂਬ ਹੋਣਗੇ, ਉਹਨਾਂ ਤੋਂ ਮਾਜ਼ਰਤ, ਜ਼ਰੂਰੀ ਨਹੀਂ ਤੁਸੀਂ ਇਹ ਸੁਣੋ। ਅਗਰ ਬੱਚੇ ਨੇ ਤਾਂ ਬੇਸ਼ੱਕ ਬੰਦ ਕਰ ਦਿਓ, ਲੇਕਿਨ ਇਹਦਾ ਵੀ ਜਿਹੜਾ ਦੁੱਖ ਉਹੀ ਹੈ ਜਿਹੜਾ ਡੀ.ਜੀ ਦਾ ਦੁੱਖ ਹੈ। ਇਹ ਵੀ ਦੱਸਣ ਡਿਆ ਵੀ ਦੁਨੀਆ ਦਾ ਨਵਾਂ ਸਾਲ ਹੈ ਅਤੇ ਸਾਨੂੰ ਪੱਠਿਆਂ ਦੀ ਟੋਕਰੀ ਚੁੱਕਣੀ ਪੈ ਗਈ ਹੈ। ਇਸ ਲਈ ਫੈਮਿਲੀ ਦੇ ਨਾਲ ਬੇਸ਼ੱਕ ਇਹ ਨਾ ਸੁਣੋ, ਕਿਉਂਕਿ ਇਹਦੇ ਵਿੱਚ ਕੁਝ ਲਫ਼ਜ਼ ਹੋ ਸਕਦਾ ਮਾਯੂਬ ਹੋਣ। ਅਤੇ ਇਹ ਤੁਹਾਨੂੰ ਆਖਰ ਦੇ ਉੱਤੇ ਇਹ ਵੀਡੀਓ ਸੁਣਾਉਂਦੇ। ਨਵਾਂ ਸਾਲ ਚੜ ਗਿਆ, ਹੈਪੀ ਨਿਊ ਈਅਰ। ਤੈਨੂੰ ਵੀ ਵਧਾਈਆਂ ਹੁਣ, ਸੇਮ ਟੂ 2 ਈਅਰ। 25 ਬਰਬਾਦ ਕੀਤਾ, 26 ਚ ਕੀ ਕਰਨਾ ਈ, ਪੁੱਠੇ ਕੰਮ ਛੱਡ ਦੇਣੇ, ਰੀਝ ਨਾਲ ਪੜਨਾ ਈ। ਤੁਹਾਡੇ ਤੇ ਨਜ਼ਾਰੇ ਕੋਲ ਨੌਕਰੀ ਤੇ ਛੋਕਰੀ, ਸਾਡੇ ਕਰਮਾਂ ਚ ਬਸ ਗੋਹੇ ਵਾਲੀ ਟੋਕਰੀ। ਮੈਂ ਵੀ ਤੁਹਾਡੇ ਨਾਲੇ ਜਣਾ ਆਉਂਦੀ ਰਫੀ ਉੱਜਲ। ਨਵਾਂ ਸਾਲ ਚੜ ਗਿਆ, ਹੈਪੀ ਨਿਊ ਈਅਰ। ਤੈਨੂੰ ਵੀ ਵਧਾਈਆਂ ਹੁਣ, ਸੇਮ ਟੂ 2 ਈਅਰ। ਪਹਿਲਾ ਦਿਨ ਸਾਲ ਦਾ ਤੇ ਬਾਪੂ ਗਲ ਪੈ ਗਿਆ ਈ, ਗੋੜੇ ਧੁੰਦ ਪੱਠੇ ਵੱਢਣ ਨੂੰ ਕਹਿ ਗਿਆ ਈ। ਯਾਰ ਮੇਰੇ ਵਿਹਲੇ ਸਾਲੇ ਹੀ ਵੇਖੀ ਜਾਂਦੇ, ਛੱਪੀ ਵਿੱਚ ਧੱਕ ਪੁਣੀ ਰੀਲਾਂ ਐਵੇਂ ਭੰਗੀ ਜਾਂਦੇ। ਪਾਪਾ ਟਿੱਲੂ ਆਖੀ ਜਾਂਦਾ 1 ਸਾਲ ਘਟ ਗਿਆ ਈ, ਮੱਲੇ ਵਿੱਚ ਆਇਆ ਸਾਰੇ ਟੂਣੇ ਟੱਪੇ ਛੱਡ ਗਿਆ ਈ। ਸ਼ਾਮ ਨੂੰ ਮੈਂ ਮਾਰਾਂ ਗੇੜੀ ਲੈ ਕੇ ਸਕੂਟਰ। ਨਵਾਂ ਸਾਲ ਚੜ ਗਿਆ ਈ, ਹੈਪੀ ਨਿਊ ਈਅਰ। ਤੈਨੂੰ ਵੀ ਵਧਾਈਆਂ ਹੁਣ, ਸੇਮ ਟੂ 2 ਈਅਰ। ਸੁਣ ਲਈ ਜੇ, ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।